ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਰੂ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 18 ਜੂਨ 2014 4 ਹਾੜ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਮੁੱਦਾ ਕੀ ਹੈ। ਦੇਖੋ, ਅੱਜ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਵੇਲੇ ਸਾਰੀਆਂ ਅੱਖਾਂ ਜਿਸ ਖਿੱਤੇ ਵੱਲ ਲੱਗੀਆਂ ਹੋਈਆਂ ਨੇ ਉਹ ਇਰਾਕ ਦੇ ਵਿੱਚ ਜਿਹੜਾ ਸੁੰਨੀ ਮਿਲੀਟੈਂਸੀ ਹੈ ਉਸ ਦਾ ਵੱਧ ਰਿਹਾ ਪ੍ਰਭਾਵ ਹੈ ਜੀ। ਅਸੀਂ ਅੱਗੇ ਵੀ ਇੱਕ ਦਿਨ ਇਸ ਬਾਰੇ ਜ਼ਿਕਰ ਕੀਤਾ ਸੀ, ਪਰ ਹੁਣ ਸਥਿਤੀ ਉਸ ਤੋਂ ਵੀ ਜ਼ਿਆਦਾ ਬਦਤਰ ਹੈ ਕਿਉਂਕਿ ਇੱਕ ਪਾਸੇ ਇਰਾਕ ਦੇ ਨਾਰਥ ਦੇ ਵਿੱਚ, ਉੱਤਰ ਦੇ ਵਿੱਚ ਕੁਰਦਾਂ ਨੇ ਜਿਹੜਾ ਉਹਨਾਂ ਦਾ ਆਟੋਨੋਮਸ ਜ਼ੋਨ ਸੀ ਉਸ ਨੂੰ ਪੂਰੀ ਤਰ੍ਹਾਂ ਆਪਣੇ ਕੰਟਰੋਲ ਦੇ ਵਿੱਚ ਲੈ ਲਿਆ। ਪਹਿਲਾਂ ਵੀ ਉਹਨਾਂ ਦੇ ਕੰਟਰੋਲ 'ਚ ਸੀ, ਪਰ ਉਹਨਾਂ ਨੇ ਉਹਦੇ ਨਾਲ ਲੱਗਦਾ ਕਿਰਕੁਕ ਸਿਟੀ ਜਿਹੜਾ ਕਿ ਬੜਾ ਅਹਿਮ ਹੈ ਆਇਲ ਦੇ ਲਿਹਾਜ਼ ਨਾਲ, ਉਸ ਦੇ ਉੱਤੇ ਉਹਨਾਂ ਨੇ ਆਪਣਾ ਕਬਜ਼ਾ ਜਮਾਇਆ। ਦੂਸਰੇ ਪਾਸੇ ਜਿਹੜੀ ਜਿਸ ਨੂੰ ਸੁੰਨੀ ਮਿਲੀਟੈਂਟਸ ਜਾਂ ਸੁੰਨੀ ਐਕਸਟ੍ਰੀਮਿਜ਼ਮ ਦੇ ਨਾਂ ਵੀ ਦਿੱਤੇ ਜਾਂਦੇ ਨੇ, ਉਹ ਗਰੁੱਪ ਜ਼ਾਹਰ ਹੈ ਕਿ ਇਰਾਕ ਦੇ ਵਿੱਚ ਜੇ ਅਸੀਂ ਆਬਾਦੀ ਵਾਈਜ਼ ਦੇਖੀਏ ਤਾਂ ਸਭ ਤੋਂ ਜ਼ਿਆਦਾ ਆਬਾਦੀ ਸ਼ੀਆਂ ਦੀ ਹੈ, ਫਿਰ ਸੁੰਨੀਆਂ ਦੀ ਹੈ ਔਰ ਫਿਰ ਕੁਰਦ ਨੇ ਜਿਹੜੇ ਕਿ ਇੱਕ ਆਪਣੇ ਆਪ ਦੇ ਵਿੱਚ ਵੱਖਰੀ ਉਹਨਾਂ ਦੀ ਐਥਨੀਸਿਟੀ ਹੈ ਜੀ। ਸੋ ਇਰਾਕ ਦੇ ਵਿੱਚ ਮੂਲ ਤੌਰ ਤੇ ਬਾਕੀ ਮਾਈਨੋਰਿਟੀ ਟਰਾਈਬ ਤਾਂ ਉਹਨਾਂ ਦੇ ਬਦਾਯੂਨੀ ਔਰ ਹੋਰ ਕਈ ਵੀ ਜਿਹੜੇ ਨੇ ਬੈਡਵਨ ਸ਼ਾਇਦ ਉਹਨਾਂ ਨੂੰ ਕਹਿੰਦੇ ਨੇ, ਹੋਰ ਵੀ ਨੇ, ਲੇਕਿਨ ਇਹ ਤਿੰਨ ਮੁੱਖ ਧਿਰਾਂ ਨੇ ਜਿਹੜੀਆਂ ਕਿ ਪਾਵਰ ਸਟਰਗਲ ਦੇ ਵਿੱਚ ਉਲਝੀਆਂ ਹੋਈਆਂ ਨੇ। ਔਰ ਜਿਵੇਂ ਅੱਗੇ ਵੀ ਅਸੀਂ ਇਸ ਗੱਲ ਦਾ ਜ਼ਿਕਰ ਕਰਦੇ ਹਾਂ, ਸਾਡੇ ਮਿੱਤਰ ਸ਼ੇਖ ਸਾਹਿਬ ਜਦੋਂ ਅਸੀਂ ਕੋਈ ਐਡ ਵਾਸ਼ਿੰਗਟਨ ਟਾਈਮਜ਼ ਜਾਂ ਨਿਊਯਾਰਕ ਟਾਈਮਜ਼ ਲਈ ਦਿੰਦੇ ਸੀ, ਇੰਡੀਅਨ ਆਕੂਪਾਈਡ ਪੰਜਾਬ ਦੀ ਗੱਲ ਕਰਦੇ ਸੀ ਕਿ ਕਿਵੇਂ ਸਾਡਾ ਪੰਜਾਬ, ਸਾਡਾ ਹੋਮਲੈਂਡ ਜਿਹੜਾ ਉਹ ਭਾਰਤੀ ਕਬਜ਼ੇ ਥੱਲੇ ਹੈ। ਤੇ ਇੱਕ ਫਰੇਜ਼ ਜਿਹੜਾ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਸੀ ਔਰ ਉਹ ਇਸ ਗੱਲ ਨੂੰ ਸੁਜੈਸਟ ਕਰਦੇ ਸੀ ਕਿ ਇਹ ਤੁਸੀਂ ਮੇਨ ਬਾਡੀ ਦਾ ਹਿੱਸਾ ਬਣਾਓ। ਉਹ ਕਹਿੰਦੇ ਸੀ ਕਿ ਬ੍ਰਿਟਿਸ਼ ਕਲੋਨੀਅਲ ਮੈਪ ਮੇਕਿੰਗ, ਕਿ ਸਿੱਖ ਕੌਮ ਵਿਚਕਾਰ ਫਸ ਗਈ ਇਸ ਲਈ ਕਿ ਬ੍ਰਿਟਿਸ਼ ਬਸਤੀਵਾਦੀਆਂ ਨੇ, ਕਲੋਨੀਅਲਸ ਨੇ, ਬਸਤੀਵਾਦੀਆਂ ਨੇ ਮੈਪ ਮੇਕਿੰਗ ਕੀਤੀ ਹੈ ਕਿ ਉਹਨਾਂ ਨੇ ਲਾਈਨ ਖਿੱਚੀ ਹੈ ਕਿ ਕਿੱਥੇ ਕੀ ਹੋਏਗਾ। ਔਰ ਜਿਹਨੇ ਲਾਈਨ ਖਿੱਚੀ ਸੀ ਰੈਡਕਲਿਫ, ਉਹਨੂੰ ਪਤਾ ਹੀ ਨਹੀਂ ਸੀ ਕਿ ਵੀ ਓਵਰਆਲ ਕੀ ਹੈ। ਉਸਨੇ ਉਹ ਪਹਿਲਾਂ ਕਦੇ ਇੰਡੀਆ ਨਹੀਂ ਸੀ ਆਇਆ, ਉਹਦਾ ਕਿਤੇ ਕੋਈ ਸਬੰਧ ਨਹੀਂ ਸੀ। 1941 ਦੀ ਸੈਂਸਸ ਚੁੱਕੀ ਔਰ ਉਹਦੇ ਥੱਲੇ ਇਨਸੈਂਸਿਟਿਵਿਟੀ ਦੇ ਨਾਲ ਔਰ ਦੋਨੋਂ ਪਾਸੇ ਹੀ ਉਸ ਦਾ ਨੁਕਸਾਨ ਹੋਇਆ। ਔਰ ਬਹੁਤ ਕੁਝ ਜਿਹੜਾ ਹੈ, ਜੇ ਮਾਈਗ੍ਰੇਸ਼ਨ ਆਫ ਪਾਪੂਲੇਸ਼ਨ ਵੀ ਹੁੰਦਾ ਉਹ ਪੀਸਫੁਲੀ ਵੀ ਹੋ ਸਕਦਾ ਸੀ, ਲੇਕਿਨ ਉਹ ਕਾਹਲੀ ਦੇ ਵਿੱਚ ਛੱਡਣ ਦੀ ਰੌਂ ਦੇ ਵਿੱਚ ਉਹਨਾਂ ਨੇ ਉਹ ਮੈਪ ਮੇਕਿੰਗ ਦੀ ਮਿਸਚਿਫ ਕੀਤੀ। ਸੋ ਅੱਜ ਵੀ ਜਿਹੜੀ ਸੈਂਟਰਲ ਏਸ਼ੀਆ ਦੇ ਵਿੱਚ ਜਾਂ ਮੱਧ ਏਸ਼ੀਆ ਜਿਹਨੂੰ ਅਸੀਂ ਪੰਜਾਬੀ 'ਚ ਕਹਾਂਗੇ, ਜਿਹੜੀ ਸਥਿਤੀ ਬਣੀ ਹੋਈ ਹੈ, ਇਸ ਦਾ ਵੱਡਾ ਕਾਰਨ ਇਹ ਕਲੋਨੀਅਲ ਮੈਪ ਮੇਕਿੰਗ ਹੈ। ਔਰ ਇਹ ਮੈਪ ਮੇਕਿੰਗ ਅਸੀਂ ਦੇਖਦੇ ਹਾਂ ਕਿ ਪਹਿਲੇ ਸੰਸਾਰ ਯੁੱਧ ਤੋਂ ਪਹਿਲਾਂ ਤੱਕ 1914 ਤੱਕ ਸਾਰੇ ਦਾ ਸਾਰਾ ਜਿਹੜਾ ਮੱਧ ਏਸ਼ੀਆ ਹੈ ਇਹ ਆਟੋਮਨ ਅੰਪਾਇਰ ਦੇ ਥੱਲੇ ਸੀ ਔਰ ਮੇਰਾ ਖਿਆਲ ਹੈ 500-600 ਸਾਲ ਹੋ ਰਿਹਾ ਹੈ। ਫਿਰ ਕਿਵੇਂ ਬ੍ਰਿਟਿਸ਼ ਇੰਟੈਲੀਜੈਂਸ ਨੇ ਕਰਨਲ ਲਾਰੈਂਸ ਰਾਹੀਂ ਉੱਥੇ ਅਰਬਾਂ ਨੂੰ ਇਕੱਠੇ ਖੜੇ ਕਰਕੇ ਕਿਵੇਂ ਤੁਰਕਾਂ ਦੇ ਖਿਲਾਫ ਆਟੋਮਨ ਅੰਪਾਇਰ ਜਿਹੜਾ ਹੈ ਉਹ ਅੱਜ ਦਾ ਜਿਹੜਾ ਟਰਕੀ ਹੈ ਇਹਨਾਂ ਦੇ ਫੋਰ ਫਾਦਰ ਸੀ। ਹੁਣ ਤਾਂ ਉਹਨਾਂ ਕੋਲ ਇੱਕ ਮੁਲਕ ਹੀ ਰਹਿ ਗਿਆ ਟਰਕੀ, ਪਰ ਕਿਸੇ ਵੇਲੇ ਆਟੋਮਨ ਅੰਪਾਇਰ ਦੇ ਥੱਲੇ ਇਹ ਸਾਰੇ ਦਾ ਸਾਰਾ ਮਿਡਲ ਈਸਟ ਸੀ। ਹੁਣ ਜਦੋਂ ਉਹਨਾਂ ਦੀ ਪਹਿਲੇ ਸੰਸਾਰ ਯੁੱਧ ਵੇਲੇ, ਫਸਟ ਵਰਲਡ ਵਾਰ ਵੇਲੇ ਆਟੋਮਨ ਅੰਪਾਇਰ ਨੇ ਜਰਮਨੀ ਦਾ ਸਾਥ ਦਿੱਤਾ ਔਰ ਕਿਉਂਕਿ ਡਿਫੀਟ ਹੋਈ ਬ੍ਰਿਟਿਸ਼ ਔਰ ਦੂਸਰੀਆਂ ਫੋਰਸਿਸ ਜਿੱਤੀਆਂ, ਸੋ ਜਿਹੜਾ ਮਿਡਲ ਈਸਟ ਹੈ ਸਾਰਾ ਇਹ ਨਿਕਲ ਗਿਆ ਆਟੋਮਨ ਅੰਪਾਇਰ ਤੋਂ। ਫਿਰ ਇੱਥੇ ਇਹਨਾਂ ਨੇ ਬ੍ਰਿਟਿਸ਼ਰਜ਼ ਨੇ, ਫਰੈਂਚ ਨੇ ਜਿਹੜੀ ਹੈ ਉਹ ਮੈਪ ਮੇਕਿੰਗ ਕੀਤੀ, ਕਿਸੇ ਨੂੰ ਇੱਧਰ ਕੱਢ ਦਿੱਤਾ। ਹੁਣ ਕੁਵੈਤ ਜਿਹੜਾ ਹੈ ਉਹ ਹਮੇਸ਼ਾ ਤੋਂ ਹੀ, ਹੁਣ ਇਰਾਕ ਦੀ ਆਪਣੀ ਸਿਵਲਾਈਜੇਸ਼ਨ, ਬਗਦਾਦ ਉਹਦਾ ਹੈੱਡਕੁਆਰਟਰ ਸੀ, ਬੜੀ ਪੁਰਾਣੀ ਸਿਵਲਾਈਜੇਸ਼ਨ ਰਹੀ ਹੈ। ਸੋ ਉਹਨਾਂ ਨੇ ਕੁਵੈਤ ਇੱਕ ਅਲੱਗ ਦੇਸ਼ ਖੜਾ ਕਰ ਦਿੱਤਾ। ਇਰਾਕ ਦੇ ਵਿੱਚ ਵੀ ਕਬੀਲਿਆਂ ਨੂੰ ਇਸ ਕਿਸਮ ਦਾ ਇੱਕ ਦੂਜੇ ਦੇ ਨਾਲ ਬੰਨ੍ਹ ਦਿੱਤਾ ਜਿਨ੍ਹਾਂ ਦੀ ਕੋਈ ਆਪਸੀ ਸਾਂਝ ਵੀ ਨਹੀਂ ਸੀ। ਸੋ ਇਸੇ ਤਰ੍ਹਾਂ ਜਿਹੜਾ ਉਹਨਾਂ ਨੇ ਬਾਕੀ ਦੇਸ਼, ਔਰ ਉਹਦੇ 'ਚੋਂ ਵੀ ਅਸੀਂ ਦੇਖਦੇ ਹਾਂ ਉਹਨਾਂ 'ਚੋਂ ਸੀਰੀਆ ਨਿਕਲਿਆ, ਉਹਦੇ 'ਚੋਂ ਲੈਬਨਾਨ ਨਿਕਲਿਆ, ਉਸ 'ਚੋਂ ਜਿਹੜਾ ਇਜਿਪਟ ਤਾਂ ਪਹਿਲਾਂ ਹੀ ਸੀ, ਪਰ ਇਜਿਪਟ ਦਾ ਗਾਜ਼ਾ ਦੇ ਨਾਲ, ਗਾਜ਼ਾ ਜਿਹੜਾ ਇਹਨਾਂ ਦਾ ਹਿੱਸਾ ਸੀ ਉਹ ਉਧਰ ਇਜਿਪਟ ਦੇ ਵੱਲ ਚਲਾ ਗਿਆ ਕਿਉਂਕਿ ਜਿਹਨੇ ਇਹਨਾਂ ਦੀ ਮਦਦ ਕੀਤੀ ਉਹਨਾਂ ਨੂੰ ਫਿਰ ਪੀਸ ਆਫ ਕੇਕ ਵੀ ਦਿੱਤੇ ਔਰ ਬਹੁਤ ਸਾਰਿਆਂ ਨੂੰ ਇਹਨਾਂ ਨੇ ਯਕੀਨੀ ਬਣਾਇਆ ਕਿ ਸਮੁੰਦਰ ਨਾਲੋਂ ਕੱਟ ਦਿਓ, ਲੈਂਡ ਲੌਕਡ ਰੱਖਿਆ ਤਾਂ ਕਿ ਇਹਨਾਂ ਦੇ ਉੱਤੇ ਡਿਪੈਂਡੈਂਟ ਰਹਿਣ। ਹੁਣ ਇਸ ਮੈਪ ਮੇਕਿੰਗ ਦੇ ਵਿੱਚ ਹੋਰ ਵੱਡੀ ਮਿਸਚਿਫ ਹੋਈ ਜਦੋਂ ਕਿ ਇਜ਼ਰਾਈਲ ਨੂੰ ਉੱਥੇ ਖੜਾ ਕੀਤਾ ਲਿਆ ਕੇ ਔਰ ਸੈਕੰਡ ਵਰਲਡ ਵਾਰ ਹੋਇਆ। ਪਹਿਲੇ ਫਸਟ ਵਰਲਡ ਵਾਰ ਤੋਂ ਬਾਅਦ
ਆਟੋਮੈਨ ਐਮਪਾਇਰ ਦੇ ਇਸ ਚੰਕ ਨੂੰ ਇਹਨਾਂ ਨੇ ਵੰਡਿਆ ਨਿੱਕੇ ਨਿੱਕੇ ਹਿੱਸਿਆਂ 'ਚ, ਜੀ ਔਰ ਜਿਹਨੂੰ ਚਰਚਲ ਨੇ ਖੁਦ ਕਿਹਾ ਸੀ ਕਿ ਵੀ ਮੈਪਸ ਦਾ ਹੋਲ ਫੇਟ ਵਾਸ ਡਰਾਨ ਵਿਦ ਦਾ ਨਿਬ ਆਫ ਦਾ ਪੈਨ, ਵੀ ਉਹਦੇ ਨਿਬ ਹੀ ਚਲਾਣੀ ਸੀ, ਵੀ ਇਹਨੂੰ ਬਣਾ ਦਿਓ, ਇੱਧਰਲੀ ਨਿਬ ਚਲਾਤੀ, ਇੱਧਰ ਬਣਾ ਦਿਓ, ਇੱਧਰ ਉਹ ਬਣਾ ਦਿਓ। ਸੋ ਉਹਦੇ ਥੱਲੇ ਜਿਹੜੀ ਆਪਸੀ ਹਾਰਮਨੀ ਨੂੰ ਤੋੜਨ ਦੀ ਗੱਲ ਹੈ ਉਹ ਤਾਂ ਉਦੋਂ ਦੀ ਸ਼ੁਰੂ ਹੋ ਗਈ। ਸੈਕੰਡ ਵਰਲਡ ਵਾਰ ਵੇਲੇ ਜਿਹੜੀ ਸਭ ਤੋਂ ਜ਼ਿਆਦਾ ਕਿਲਿੰਗਸ ਯਹੂਦੀਆਂ ਦੀਆਂ ਹੋਈਆਂ ਉਹ ਯੂਰਪ 'ਚ ਹੋਈਆਂ। ਜਰਮਨ ਦੇ ਵਿੱਚ ਕੀਤੀਆਂ, ਫਿਰ ਜਿੱਥੇ ਜਰਮਨ ਫੌਜਾਂ ਗਈਆਂ ਉਹ ਭਾਵੇਂ ਪੋਲੈਂਡ ਹੋਏ, ਰਸ਼ੀਆ ਹੋਏ, ਯੂਕਰੇਨ ਹੋਏ, ਯੂਰਪ ਭਰ ਦੇ ਵਿੱਚ ਉਹਨਾਂ ਦੀ ਐਥਨਿਕ ਕਲੀਨਸਿੰਗ ਕੀਤੀ, ਉਹਨਾਂ ਨੂੰ ਮਾਰਿਆ। 6 ਮਿਲੀਅਨ ਉਹਦਾ ਫਿਗਰ ਹੁਣ ਕੋਟ ਕੀਤਾ ਜਾਂਦਾ ਜੀ। ਲੇਕਿਨ ਜਦੋਂ ਇਜ਼ਰਾਈਲ ਬਣਾਉਣ ਦੀ ਲਾਈਨ ਜਾਂ ਦੂਜੀ ਆਈ ਤੇ ਆਲਰੇਡੀ ਜਿਹੜੀ ਇਹਨਾਂ ਦੀ ਕਲੈਕਟਿਵ ਗਿਲਟ ਸੀ ਯੂਰਪੀਅਨਸ ਦੀ, ਇਹਨਾਂ ਨੇ ਲਿਜਾ ਕੇ ਉੱਥੇ ਜਿਹੜੇ ਲੋਕ ਆਲਰੇਡੀ ਉੱਥੇ ਵਸਦੇ ਸੀ ਫਲਸਤੀਨੀ, ਜਿਨ੍ਹਾਂ ਦਾ ਫॉर ਸੈਂਚਰੀਜ਼ ਉਹਨਾਂ ਦਾ ਘਰ ਸੀ, ਇਹ ਤਾਂ 2000 ਸਾਲ ਪਹਿਲਾਂ ਉੱਥੋਂ ਨਿਕਲ ਗਏ ਸੀ, ਕੱਢ ਦਿੱਤੇ ਗਏ ਸੀ। ਸੋ ਉਹਨਾਂ ਨੂੰ ਕਿਵੇਂ ਸਿਸਟੇਮੈਟਿਕਲੀ ਉੱਥੋਂ ਅਪਰੂਟ ਕੀਤਾ ਫਲਸਤੀਨੀਆਂ ਨੂੰ, ਔਰ ਕਿਵੇਂ ਲਿਜਾ ਕੇ ਬਾਹਰੋਂ ਯਹੂਦੀਆਂ ਨੂੰ ਉੱਥੇ ਬਿਠਾ ਕੇ ਇਜ਼ਰਾਈਲ ਮੁਲਕ ਕ੍ਰੀਏਟ ਕੀਤਾ, ਔਰ ਫਿਰ ਕਿਸ ਤਰੀਕੇ ਉਹ ਫਰਦਰ ਅਨਸਟੇਬਿਲਿਟੀ ਪੈਦਾ ਹੋ ਗਈ, ਕਿਉਂਕਿ ਇੱਕ ਪਾਸੇ ਇਜ਼ਰਾਈਲ ਹੋ ਗਿਆ ਔਰ ਉਹ ਪਹਿਲਾਂ ਹੀ ਜਿਹੜੇ ਹਾਰਮੋਨੀ 'ਚ ਨਹੀਂ ਸੀ ਦੇਸ਼, ਉਹ ਗੈਂਗ ਅਪ ਹੋ ਗਏ ਇਜ਼ਰਾਈਲ ਦੇ ਖਿਲਾਫ। ਔਰ ਉਹਦੇ 'ਚ ਅਸੀਂ ਦੇਖਦੇ ਹਾਂ ਵੀ ਇੱਕ ਤਾਂ 1948-49 ਦੇ ਵਿੱਚ ਹੀ 48 ਦੇ ਵਿੱਚ ਇਜ਼ਰਾਈਲ ਬਣਦਾ, ਔਰ ਪਹਿਲਾਂ ਹੀ ਘੇਰ ਲਿਆ ਆ ਕੇ ਅਰਬ ਦੇਸ਼ਾਂ ਨੇ, ਜਿਨ੍ਹਾਂ ਦੇ ਵਿੱਚ ਇਜਿਪਟ ਵੀ ਸੀ, ਸੀਰੀਆ ਵੀ ਸੀ, ਜਾਰਡਨ ਵੀ ਸੀ, ਇਹਨਾਂ ਸਾਰਿਆਂ ਦੀਆਂ ਫੌਜਾਂ, ਔਰ ਉਹਨਾਂ ਨੇ ਡਿਫੀਟ ਕੀਤਾ ਇਜ਼ਰਾਈਲ ਨੇ। ਫਿਰ ਅਸੀਂ 1967 ਦੇ ਵਿੱਚ ਦੇਖਦੇ ਹਾਂ 6 ਡੇ ਵਾਰ, 6 ਦਿਨ ਦੀ ਲੜਾਈ 'ਚ ਕਿਵੇਂ ਫਿਰ ਇਹ ਸਾਰੇ ਜ਼ਿਆਦਾ ਪਾਵਰ ਨਾਲ ਆਏ, ਪਰ ਇਜ਼ਰਾਈਲ ਨੇ ਉਹਨਾਂ ਨੂੰ। ਪਰ ਇਸ ਸਾਰੇ 'ਚੋਂ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਖਿੱਤਾ ਹੈ ਪਹਿਲਾਂ ਹੀ ਜਿਹੜੀ ਕਲੋਨੀਅਲ ਮੈਪ ਮੇਕਿੰਗ ਸੀ ਉਹਨੇ ਅਨਸਟੇਬਲ ਜ਼ੋਨ ਦੇ ਵਿੱਚ ਖੜਾ ਕੀਤਾ ਹੋਇਆ ਸੀ। ਇਜ਼ਰਾਈਲ ਦੀ ਕਾਇਮੀ ਨੇ ਉਸ ਨਾਲ ਹੋਰ ਵੀ ਜਿਹੜਾ ਅਨਿਆਂ ਕੀਤਾ ਉਸ ਖਿੱਤੇ ਦੇ ਨਾਲ। ਔਰ ਜਿਵੇਂ ਬਦਕਿਸਮਤੀ ਮੈਂ ਸਮਝਦਾ ਵੀ ਉਹਨਾਂ ਦੀ ਖੁਸ਼ਕਿਸਮਤੀ ਵੀ ਹੈ, ਖੁਸ਼ਕਿਸਮਤੀ ਤਾਂ ਕੁਝ ਘਰਾਨਿਆਂ ਦੀ ਹੋਏਗੀ, ਸਾਊਦੀ ਅਰੇਬੀਆ ਦੇ ਸਾਊਦ ਘਰਾਨੇ ਦੀ ਹੈ, ਜਾਂ ਕੋਈ ਹੋਰ ਜਿਹੜੇ ਵੱਡੇ ਵੱਡੇ ਬੈਠੇ ਨੇ ਸ਼ੇਖ, ਕਿ ਉੱਥੇ ਆਇਲ ਨਿਕਲਿਆ। ਆਇਲ ਬੇਸ਼ੱਕ 19th ਸੈਂਚੁਰੀ ਐਂਡ 'ਚ ਨਿਕਲਿਆ ਸੀ, ਪਰ ਫੁੱਲ ਪੋਟੈਂਸ਼ੀਅਲ ਔਰ ਉਹਦੀ ਕੰਜ਼ੰਪਸ਼ਨ ਜਿਉਂ-ਜਿਉਂ ਵੈਸਟ ਦੇ ਵਿੱਚ ਇੰਡਸਟਰੀਅਲ ਜਿਹੜਾ ਜ਼ੋਰ ਵੱਧਦਾ ਗਿਆ ਇਸ ਸੈਕਟਰ ਦਾ, ਆਇਲ ਦੀ ਮੰਗ ਵੱਧਦੀ ਗਈ, ਭੁੱਖ ਵੱਧਦੀ ਗਈ, ਔਰ ਉਹਦੀ ਕੀਮਤ ਵੱਧਦੀ ਗਈ। ਨਤੀਜੇ ਦੇ ਤੌਰ ਤੇ ਇੱਕ ਪਾਸੇ ਤਾਂ ਵੱਡੇ ਵੱਡੇ ਸ਼ੇਖ ਉੱਥੇ ਫਲਰਿਸ਼ ਹੋਏ, ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਇਹੀ ਕਾਰਨ ਫਿਰ ਯੂਰਪ ਔਰ ਅਮਰੀਕਨ ਨੀਤੀ ਘਾੜਿਆਂ ਦਾ ਹੋਇਆ ਕਿ ਮਿਡਲ ਈਸਟ ਦੇ ਉੱਤੇ ਆਪਣਾ ਕੰਟਰੋਲ ਰੱਖੋ, ਤਾਂ ਕਿ ਆਇਲ ਦੇ ਉੱਤੇ ਹੀ ਸਾਰੀ ਦੁਨੀਆ ਦੀ ਇਕਨੋਮੀ ਖੜੀ ਹੋ ਗਈ। ਹੁਣ ਵੀ ਜੋ ਚੱਲ ਰਿਹਾ ਹੈ, ਸਭ ਤੋਂ ਵੱਡਾ ਫਿਕਰ ਇਹ ਹੈ ਵੀ ਜਿਵੇਂ ਉਹਨਾਂ ਨੇ ਮਸੂਲ ਲੈ ਲਿਆ, ਵੱਡਾ ਸ਼ਹਿਰ ਤਕਰੀਤ ਲੈ ਲਿਆ, ਔਰ ਜਿਹੜਾ ਇੱਕ ਉਹਨਾਂ ਦੀ ਸਭ ਤੋਂ ਵੱਡੀ ਆਇਲ ਰਿਫਾਈਨਰੀ ਹੈ ਉਸ ਦੇ ਉੱਤੇ ਕੱਲ ਉਹਨਾਂ ਨੇ ਅਟੈਕ ਕੀਤਾ। ਹਾਲਾਂਕਿ ਇਰਾਕ ਦੀ ਜਿਹੜੀ ਰਹਿੰਦ ਖੂੰਹਦ ਸਰਕਾਰ ਹੈ ਉਹ ਇਹ ਕਹਿ ਰਹੀ ਹੈ ਕਿ ਜੀ ਉਹਨੂੰ ਰਿਪਲਸ ਕਰ ਦਿੱਤਾ ਹੈ, ਪਰ ਜ਼ਾਹਰ ਹੈ ਕਿ ਇਸ ਗੱਲ ਨੇ ਆਲਰੇਡੀ ਇੱਕ ਉਛਾਲ ਲਿਆਣਾ ਸ਼ੁਰੂ ਕਰ ਦਿੱਤਾ ਹੈ ਵੀ ਸ਼ਾਇਦ ਆਇਲ ਦੀਆਂ ਕੀਮਤਾਂ ਇੰਨੀਆਂ ਕੁ ਵੱਧ ਜਾਣ ਕਿ ਇੰਡੀਆ ਵਰਗਾ ਦੇਸ਼ ਜਿਹੜਾ ਉਹ ਹੋਰ ਵੀ ਫਰਦਰ ਆਲਰੇਡੀ ਉੱਥੇ ਮਹਿੰਗਾਈ ਜਿਹੜੀ ਹੈ ਉਹ ਅਸਮਾਨ ਛੂ ਰਹੀ ਹੈ। ਜਿਹੜਾ ਮੋਦੀ ਤੇ ਦੂਜੇ ਬਾਹਰ ਬੈਠੇ ਸਰਕਾਰ ਨੂੰ ਪਹਿਲੀ ਨੂੰ ਬੁਰਾ ਭਲਾ ਕਹਿੰਦੇ ਸੀ, ਅੱਜ ਉੱਥੇ ਗੰਢਿਆਂ ਦਾ ਭਾਅ ਦੇਖ ਲਓ, ਦੂਸਰਿਆਂ ਦਾ ਦੇਖ ਲਓ ਕੀ ਹੋ ਰਿਹਾ। ਔਰ ਜੇ ਇਹ ਜਿਹੜੀ ਸਿਵਲ ਵਾਰ ਸਿਚੁਏਸ਼ਨ ਉੱਥੇ ਬਣ ਗਈ ਆਲਮੋਸਟ, ਹੋਰ ਵੀ ਵਰਸਟ ਹੁੰਦੀ ਹੈ, ਤੇ ਇਹ ਸਾਰੀਆਂ ਹੀ ਇਕਨੋਮੀਜ਼ ਨੂੰ ਪ੍ਰਭਾਵਿਤ ਕਰੇਗਾ। ਹੁਣ ਇਸ ਸਾਰੇ ਚੋਂ ਇਜ਼ਰਾਈਲ ਫੈਕਟਰ ਨੇ ਹੋਰ ਅਨਸਟੇਬਿਲਿਟੀ ਕੀਤੀ। ਫਿਰ 50s ਦੇ ਵਿੱਚ ਸੁਪਰ ਪਾਵਰ ਰਾਈਵਲਰੀ ਆ ਗਈ, ਕੋਲਡ ਵਾਰ ਈਰਾ, ਅਮਰੀਕਾ ਔਰ ਸੋਵੀਅਤ ਯੂਨੀਅਨ ਜਿਹਨੂੰ USSR ਕਹਿੰਦੇ ਸੀ। ਅਮਰੀਕਾ ਨੇ ਆਪਣਾ ਸਾਰਾ ਵੇਟ ਇਜ਼ਰਾਈਲ ਦੇ ਪਿੱਛੇ ਸੁੱਟਿਆ, ਔਰ USSR ਨੇ ਜਿਹੜਾ ਦੂਸਰਿਆਂ ਨੂੰ ਖੜਾ ਕਰਨਾ ਸ਼ੁਰੂ ਕੀਤਾ। ਹਥਿਆਰ ਵੇਚਣੇ ਸੀ, ਇਹਨਾਂ ਨੇ ਵੀ ਵੇਚਣੇ ਸੀ, ਉਹਨਾਂ ਨੇ ਵੀ ਵੇਚਣੇ ਸੀ। ਪਰ ਜਿਹੜੀ ਹੁਣ ਦੀ ਅਨਸਟੇਬਿਲਿਟੀ ਹੈ, ਫਿਰ ਵੀ ਇਹ ਸੀ ਵੀ ਉਹਨਾਂ ਚੋਂ ਉੱਥੇ ਇੱਕ ਪਾਸੇ ਸ਼ੇਖ ਉਭਰੇ, ਸਾਊਦੀ ਅਰੇਬੀਆ ਸਾਊਦ ਘਰਾਣੇ ਦੇ ਹਵਾਲੇ ਹੈ, ਦੂਸਰਿਆਂ ਦੇ, ਤੇ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਨੇ ਉਹ ਪੂਰੀ ਆਇਰਨ ਫਿਸਟ ਦੇ ਨਾਲ ਰਾਜ ਕਰਨ ਵਾਲੇ ਡਿਕਟੇਟਰ ਉਭਰੇ, ਜਿਨ੍ਹਾਂ 'ਚ ਸਦਾਮ ਹੁਸੈਨ ਇਰਾਕ 'ਚ ਆਇਆ, ਸੀਰੀਆ ਦੇ ਵਿੱਚ ਅਸਾਦ ਆਇਆ, ਬਾਕੀ ਥਾਵਾਂ ਤੇ ਲਿਬਨਾਨ ਝਗੜੇ ਦਾ ਕਾਰਨ ਰਿਹਾ, ਅੱਜ ਵੀ ਹੈ, ਹੁਣ ਘਟ ਗਿਆ ਉੱਥੇ ਲਿਬਨਾਨ ਦੇ ਵਿੱਚ। ਫਿਰ ਇੱਕ ਪਾਸੇ ਸੀਰੀਆ ਦਾ ਇੰਟਰਸਟ ਸੀ, ਇੱਕ ਪਾਸੇ ਇਰਾਨੀ ਹਿਜ਼ਬੁੱਲਾ ਆ ਗਿਆ ਉੱਥੇ, ਯਾਨੀ ਕਿ ਉਹ ਇੱਕ ਅਖਾੜਾ ਬਣ ਗਿਆ ਇਹਨਾਂ ਇੰਟਰਨੈਸ਼ਨਲ ਪਾਵਰਸ ਦਾ ਵੀ। ਇਰਾਕ ਦੇ ਵਿੱਚ ਕਿਉਂਕਿ ਕੁਰਦਾਂ ਦੀ ਆਬਾਦੀ ਸਭ ਤੋਂ ਜ਼ਿਆਦਾ ਟਰਕੀ ਦੇ ਵਿੱਚ ਹੈ, ਫਿਰ ਉਹ ਇਰਾਕ 'ਚ ਨੇ, ਈਰਾਨ ਦੀ ਆਬਾਦੀ ਦਾ ਵੀ 8-10% ਨੇ, ਸੀਰੀਆ 'ਚ ਵੀ ਨੇ। ਸੋ ਕੁਰਦਾਂ ਦੇ ਮਸਲੇ ਤੇ ਵੀ ਤੁਰਕਾਂ ਦੀ ਔਰ ਇਰਾਕ ਦੀ ਖੜਕਦੀ ਰਹੀ। ਹੁਣ ਇਹ ਅਨਸਟੇਬਿਲਿਟੀ ਉਸ ਪਾਸੇ ਨੂੰ ਜਾ ਰਹੀ ਹੈ ਕਿ ਅਮਰੀਕਾ ਨੇ 1990 'ਚ ਪਹਿਲਾਂ ਸੀਨੀਅਰ ਬੁਸ਼ ਨੇ ਹਮਲਾ ਕੀਤਾ, ਉਦੋਂ ਇਰਾਕ ਨੂੰ
ਜਿਹੜਾ ਉਹਨੇ ਕੁਵੈਤ 'ਚ ਜਾ ਕੇ ਕੁਵੈਤ ਤੇ ਕਬਜ਼ਾ ਕਰ ਲਿਆ। ਅਮਰੀਕਾ ਕੋਲ ਸੌਲਿਡ ਬਹਾਨਾ ਸੀ ਕਿ ਜੀ ਕੁਵੈਤ ਤਾਂ ਇੱਕ ਇੰਡੀਪੈਂਡੈਂਟ ਦੇਸ਼ ਹੈ, ਜਿਹੜਾ UN 'ਚ ਕਿਵੇਂ ਕਬਜ਼ਾ ਕਰ ਸਕਦੇ ਨੇ। ਸੋ ਅਮਰੀਕੀ ਫੌਜ ਗਈ ਕੁਵੈਤ 'ਚੋਂ ਕੱਢ, 19 ਤੱਕ ਜਸਟੀਫਾਈਡ ਸੀ, ਵਾਪਸ ਆ ਗਏ। ਉਹਨਾਂ ਨੇ ਕੁਵੈਤ ਦੇ ਵਿੱਚ ਅਮਰੀਕਾ ਦਾ ਇੰਟਰਸਟ ਬਣ ਗਿਆ, ਕੁਵੈਤ ਵਾਲਿਆਂ ਤੇ ਆਇਲ ਦੇ ਉੱਤੇ ਬਹਿ ਗਏ ਅਮਰੀਕਨ ਕਿ ਜੀ ਅਸੀਂ ਤਾਂ ਤੁਹਾਨੂੰ ਆਜ਼ਾਦ ਕਰਵਾਇਆ ਇਰਾਕ ਤੋਂ, ਇਸ ਲਈ ਹੁਣ ਤੁਸੀਂ ਸਾਡੀਆਂ ਟਰਮਸ ਦੇ ਉੱਤੇ ਸਾਨੂੰ ਵੇਚੋਗੇ। ਪਰ ਦੂਸਰੇ ਪਾਸੇ ਜਦੋਂ ਬੁਸ਼ ਦਾ ਮੁੰਡਾ ਆਇਆ ਜੂਨੀਅਰ ਬੁਸ਼, ਉਹਨੂੰ ਉਹ ਭੁੱਲਿਆ ਨਹੀਂ ਸੀ ਕਿ ਸਦਾਮ ਹੁਸੈਨ ਨੇ ਪਲੱਸ ਅਮਰੀਕਾ ਦੀ ਸੀ ਕਿ ਵੀ ਇਰਾਕ ਦਾ ਆਇਲ ਜਿਹੜਾ ਬੜਾ ਟਰਾਂਸਪੇਰੈਂਟ ਹੈ, ਬੜਾ ਸੋਹਣਾ ਆਇਲ ਹੈ, ਬੈਸਟ ਆਇਲ ਹੈ ਜਿਹੜੇ ਵੀ ਦੁਨੀਆ ਦੇ ਵਿੱਚ ਆਇਲ ਜਿਹੜੀ ਕੰਟਰੀਜ਼ ਪ੍ਰੋਡਿਊਸ ਕਰਦੇ ਨੇ। ਸੋ 2002 ਦੇ ਵਿੱਚ ਵੈਪਨਸ ਆਫ ਮਾਸ ਡਿਸਟਰਕਸ਼ਨ ਦੇ ਬਹਾਨੇ ਨਾਲ ਇਰਾਕ 'ਚ ਜਾ ਵੜੇ। ਹੁਣ ਜਦੋਂ ਕੋਈ ਨੀਤੀ ਖੜੀ ਜਾਂਦੀ ਹੈ, ਇੱਕ ਇੰਟਰਸਟ ਤਾਂ ਇਹਨਾਂ ਦਾ ਸੀ ਕਿ ਜੀ ਆਇਲ ਤੇ ਕਬਜ਼ਾ ਕਰਨਾ, ਪਲੱਸ ਕਾਊਬਾਏ ਦਾ ਸੀ ਜੀ ਸਦਾਮ ਹੁਸੈਨ ਤੋਂ ਰਿਵੈਂਜ ਲੈਣੇ। ਪਰ ਇਹ ਫਰਦਰ ਅਨਸਟੇਬਿਲਿਟੀ ਕਿਵੇਂ ਪੈਦਾ ਕਰੇਗਾ? ਡਿਕਟੇਟਰਸ ਜਾਂ ਸ਼ੇਖ ਦੂਜੇ ਤੀਜੇ ਜਿਹੜੇ ਨੇ ਉਹਨਾਂ ਨੇ ਘੱਟੋ ਘੱਟ ਇਹਨਾਂ ਕਬੀਲਿਆਂ ਨੂੰ ਤਾਂ ਰੱਖਿਆ ਹੋਇਆ ਸੀ ਕੰਟਰੋਲ ਦੇ ਵਿੱਚ। ਇਹ ਵੀ ਨਹੀਂ ਹੈ। ਇਰਾਕ ਦੇ ਹਵਾਲੇ ਨਾਲ ਉੱਥੇ ਲਿਟਰੇਸੀ ਰੇਟ 90% ਰਿਹਾ, ਪੜ੍ਹੇ ਲਿਖੇ ਲੋਕ, ਔਰ ਬੇਸ਼ੱਕ ਉਹਨਾਂ ਨੇ ਖਾਧਾ ਵੀ, ਇਹ ਆਸ਼ ਵੀ ਸੀ ਸਦਾਮ ਹੁਸੈਨ ਹੋਏ ਜਾਂ ਬਾਅਦ ਦੇ ਹੋਣ ਜਾਂ ਪਹਿਲੇ ਹੋਣ, ਪਰ ਕਿਸੇ ਨਾ ਕਿਸੇ ਹੱਦ ਤੱਕ ਇੱਕ ਸਟੇਬਿਲਿਟੀ ਵੀ ਦਿੱਤੀ ਹੋਈ ਸੀ। ਫਿਰ ਇਹਨਾਂ ਨੂੰ ਇਹ ਚਾਅ ਚੜਿਆ ਸੀ ਜੀ ਅਸੀਂ ਡੈਮੋਕ੍ਰੇਸੀ ਲਿਆਣੀ ਹੈ ਇਰਾਕ। ਹੁਣ ਡੈਮੋਕ੍ਰੇਸੀ ਦਾ ਥੱਲੇ ਉਸ ਕਲਚਰ ਦਾ, ਕਬੀਲਿਆਂ ਦਾ ਇਤਿਹਾਸ ਹੈ, ਲੋਕਾਂ ਦਾ ਆਪਣਾ ਪੈਟਰਨ ਹੈ, ਇਸਲਾਮ ਦੇ ਆਪਣੇ ਜਿਹੜੇ ਨੇ ਪੈਰਾਮੀਟਰ ਨੇ ਉਸ ਖਿੱਤੇ ਦੇ ਵਿੱਚ ਜਿਹੜੇ ਕਿ ਸਦੀਆਂ ਤੋਂ ਨੇ। ਸੋ ਤੁਸੀਂ ਓਵਰਨਾਈਟ ਬਾਹਰਲਾ ਸੌਦਾ ਲਿਜਾ ਕੇ ਉੱਥੇ ਵੇਚਣ ਜਾਓ, ਵਿਕਣਾ ਨਹੀਂ ਸੀ। ਨਤੀਜੇ ਦੇ ਤੌਰ ਤੇ 2002 ਤੋਂ ਬਾਅਦ ਅਮਰੀਕਾ ਪਹਿਲਾਂ ਤਾਂ ਜਾ ਕੇ ਫੌਜ ਵੀ ਬੈਠੀ ਰਹੀ, 3-4 ਹਜ਼ਾਰ ਬੰਦਾ ਇਹਨਾਂ ਨੇ ਮਰਵਾਇਆ, 3 ਟਾਈਮਸ ਮੋਰ ਜ਼ਖਮੀ ਕਰਾਏ। ਫਿਰ ਇਰਾਕ ਚੋਂ ਇਹ ਨਿਕਲਣਾ ਨਹੀਂ ਸੀ ਚਾਹੁੰਦੇ, ਫਿਰ ਉੱਥੇ ਚੋਣਾਂ ਕਰਵਾ ਕੇ ਮਲਕ ਅਲ ਨੂਰੀ ਦੇ ਥੱਲੇ ਸਰਕਾਰ ਬਣ ਗਈ। ਉਹ ਹੁਣ ਸ਼ੀਆ ਮੈਜੋਰਟੀ ਸਰਕਾਰ ਬਣੀ। ਕੁਰਦਾਂ ਨੇ ਤਾਂ ਆਪਣਾ ਹਿੱਸਾ ਸੇਫ ਰੱਖਿਆ, ਪਰ ਜਿਹੜੇ ਸੁੰਨੀ ਸੀ ਜਿਵੇਂ ਸਦਾਮ ਹੁਸੈਨ ਦਾ ਬਰਥ ਪਲੇਸ ਤਿਕਰੀਤ ਹੈ, ਦੂਜੇ ਨੇ, ਉਹਨਾਂ ਸਾਰੀਆਂ ਬੈਠ ਉਹ ਅਪਸੈਟ ਸੀ। ਤੇ ਜਿਉਂ ਹੀ ਹੁਣ ਇਹ ਸਰਕਾਰ ਥੋੜੀ ਜਿਹੀ ਕਮਜ਼ੋਰ ਹੋਈ, ਅਮਰੀਕਾ ਨੂੰ ਉਹਨਾਂ ਨੇ ਇਮਿਊਨਿਟੀ ਨਹੀਂ ਦਿੱਤੀ। ਅਮਰੀਕਾ ਚਾਹੁੰਦਾ ਸੀ ਕਿ ਵੀ ਉੱਥੇ ਅਜੇ ਫੌਜ ਰੱਖੇ, ਪਰ ਇਰਾਕ ਦੀ ਸਰਕਾਰ ਨੇ ਕਿਹਾ ਕਿ ਜੀ ਅਸੀਂ ਤੁਹਾਨੂੰ ਇਹ ਇਮਿਊਨਿਟੀ ਨਹੀਂ ਦੇ ਸਕਦੇ ਤੁਹਾਡੇ ਸੋਲਜਰਸ ਨੂੰ ਕਿ ਜੋ ਮਰਜ਼ੀ ਉਹ ਕਰਨ, ਅਸੀਂ ਉਹਨਾਂ ਤੇ ਮੁਕੱਦਮਾ ਨਹੀਂ ਚਲਾ ਸਕਦੇ। ਅਮਰੀਕਾ ਵਿਦਡਰਾ ਕਰਨ ਤੇ ਮਜਬੂਰ ਹੋਇਆ। ਹੁਣ ਅੱਜ ਹਾਲ ਇਹ ਹੈ ਕਿ ਉਹਨਾਂ ਨੇ ਮੇਜਰ ਸਿਟੀਜ਼ ਤੇ ਕਬਜ਼ਾ ਕਰ ਲਿਆ ਆਲਰੇਡੀ ਰੀਜਨ। ਹੁਣ ਅੱਜ ਦੀ ਖਬਰ ਇਹ ਹੈ ਕਿ ਇਰਾਕ ਦੇ ਪ੍ਰਾਈਮ ਮਿਨਿਸਟਰ ਨੇ ਬੇਨਤੀ ਕੀਤੀ ਹੈ ਅਮਰੀਕਾ ਨੂੰ ਕਿ ਜੀ ਇਹ ਬਗਦਾਦ ਵੱਲ ਆ ਰਹੇ ਨੇ, 30 ਕਿਲੋਮੀਟਰ ਦੂਰ ਪਹੁੰਚ ਗਏ ਨੇ, ਤੁਸੀਂ 에ਅਰ ਸਟ੍ਰਾਈਕਸ ਕਰੋ। ਹੁਣ ਅਮਰੀਕਾ ਦੇ ਵਿੱਚ ਜੌਨ ਕੈਰੀ ਸੈਕਟਰੀ ਆਫ ਸਟੇਟ ਦੀ ਮੈਂ ਸਟੇਟਮੈਂਟ ਦੇਖ ਰਿਹਾ ਸੀ, ਉਹਨੇ ਕਿਹਾ ਜੀ ਅਸੀਂ ਕੋਈ ਅਮਰੀਕਨ ਇੰਟਰਸਟ ਜਿਹੜੇ ਨੇ ਅਮਰੀਕਨ ਸੋਲਜਰਸ ਨੂੰ ਅਸੀਂ ਹਾਰਮਸ ਵਿੱਚ ਨਹੀਂ ਲਿਆਵਾਂਗੇ। ਮਤਲਬ ਇਹ ਹੈ ਵੀ ਗਰਾਊਂਡ ਫੋਰਸਿਸ ਤਾਂ ਨੋ ਹੋ ਗਈ। ਦੂਸਰੇ ਪਾਸੇ ਮੈਂ ਕਿਸੇ ਹੋਰ ਉਹਨਾਂ ਦੇ ਇੰਟਰਨਲ ਪੈਂਟਾਗਨ ਦੀ ਬਰੀਫਿੰਗ ਦੇਖ ਰਿਹਾ ਸੀ, ਉਹਨਾਂ ਨੇ ਕਿਹਾ ਜੀ 에ਅਰ ਸਟ੍ਰਾਈਕ ਅਸੀਂ ਕਾਹਤੇ ਕਰਨੀ ਹੈ, ਵੀ ਡੋਂਟ ਹੈਵ ਇਵਨ ਇੰਟੈਲੀਜੈਂਸ ਕਿ ਵੀ ਕਿੱਥੇ ਕੀ ਹੈ। ਸੋ ਜ਼ਾਹਰ ਹੈ ਕਿ ਉਹ ਇਸ ਪੋਜੀਸ਼ਨ 'ਚ ਪਹੁੰਚ ਗਏ ਨੇ ਕਿ ਉੱਥੇ ਪੂਰੀ ਤਰ੍ਹਾਂ ਦੀ ਜਿਹੜੀ ਹੈ ਸਿਵਲ ਵਾਰ ਰਾਈਫ ਹੈ। ਔਰ ਜਿਹੜੀ ਗੱਲ ਮੈਂ ਸਮਝਦਾ ਵੀ ਇਹਦੇ 'ਚ ਸਾਡੇ ਲਈ ਵੀ ਫਿਕਰ ਵਾਲੀ ਹੈ, ਪੰਜਾਬ ਤੋਂ ਜਿਹੜੀਆਂ ਖਬਰਾਂ ਜਾਂ ਭਾਰਤ ਤੋਂ ਓਰੀਜੀਨੇਟ ਹੋਈਆਂ ਨੇ ਕਿ ਲਗਭਗ 40 ਤੋਂ ਜ਼ਿਆਦਾ ਜਿਹੜੇ ਬੰਦੇ ਜਿਨ੍ਹਾਂ 'ਚ ਜ਼ਿਆਦਾਤਰ ਪੰਜਾਬ ਨਾਲ ਸੰਬੰਧਿਤ ਨੇ, ਮਸੂਲ ਸ਼ਹਿਰ ਦੇ ਵਿੱਚ ਉਹ ਇੱਕ ਆਇਲ ਕੰਪਨੀ ਲਈ ਕੰਮ ਕਰਦੇ ਸੀ, ਬਹੁਤੇ ਸਿੱਖਾਂ ਦੇ ਮੁੰਡੇ ਨੇ, ਉਹਨਾਂ ਦੀਆਂ ਵੇਅਰ ਅਬਾਊਟਸ ਨਹੀਂ ਪਤਾ। ਔਰ ਇਹ ਵੀ ਆ ਰਿਹਾ ਵੀ ਉਹਨਾਂ ਨੂੰ ਕਿਡਨੈਪ ਕਰ ਲਿਆ ਗਿਆ, ਅਗਵਾ ਕਰ ਲਿਆ ਗਿਆ। ਅੱਜ ਹੀ ਬਹੁਤ ਸਾਰੀਆਂ ਬੜੀਆਂ ਦਿਲ ਨੂੰ ਹਿਲਾਉਣ ਵਾਲੀਆਂ ਤਸਵੀਰਾਂ ਵੀ ਨੇ ਜਿਹਦੇ 'ਚ ਬੀਬੀਆਂ, ਉਹਨਾਂ ਦੀਆਂ ਭੈਣਾਂ ਜਾਂ ਮਾਤਾਵਾਂ ਜਾਂ ਪਤਨੀਆਂ ਉਹ ਫੋਟੋ ਲੈ ਕੇ ਖੜੀਆਂ ਕਿ ਜੀ ਸਾਡਾ ਹੁੰਦਾ। ਸੋ ਹੁਣ 40 ਨੇ, ਮੈਨੂੰ ਲੱਗਦਾ ਵੀ ਜ਼ਿਆਦਾ ਹੋਏਗਾ ਕਿਉਂਕਿ ਇਰਾਕ ਦੇ ਵਿੱਚ ਇੱਕ ਸਟੇਜ ਦੇ ਉੱਤੇ ਰਿਲੇਟਿਵਲੀ ਲਿਬਰਲ ਮਾਹੌਲ ਸੀ, ਪੈਸੇ ਵੀ ਜ਼ਿਆਦਾ ਦਿੰਦੇ ਸੀ, ਆਪਣੇ ਵਿਚਾਰੇ ਕਿਰਤੀ ਬੰਦੇ ਨੇ, ਜਿੱਥੇ ਕਿਤੇ ਨੌਕਰੀ ਮਿਲਦੀ ਹੈ ਚਲੇ ਜਾਂਦੇ ਨੇ। ਸੋ ਹੁਣ ਬੇਸ਼ੱਕ ਪੰਜਾਬ ਸਰਕਾਰ ਨੇ ਕਿਹਾ ਜੀ ਅਸੀਂ ਇੱਕ ਸਪੈਸ਼ਲ ਫੋਨ ਲਾਈਨਸ ਦਿੱਤੀ ਹੈ, ਜਾਣਕਾਰੀ ਲਿਆਂਗੇ, ਔਰ ਉਹਨਾਂ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਸੈਯਦ ਅਕਬਰੂਦੀਨ ਹੈ ਉਹਨੂੰ ਡਿਸਪੈਚ ਕੀਤਾ ਵੀ ਜਾ ਕੇ ਤੁਸੀਂ ਜਾਣਕਾਰੀ ਲਓ। ਉਹਨੇ ਸੁਸ਼ਮਾ ਸਵਰਾਜ ਫੋਰਨ ਮਿਨਿਸਟਰ ਨੇ ਵੀ ਕਿਹਾ ਜੀ ਅਸੀਂ ਬੜੇ ਵਰਿਡ ਹੈ ਜਾਂ ਦੂਸਰੇ। ਪਰ ਕੁੱਲ ਮਿਲਾ ਕੇ ਇਹ ਕ੍ਰਾਈਸਿਸ ਜਿੱਥੇ ਇਹਨੇ ਆ ਕੇ ਸਾਡੀ ਧਰਤੀ ਨੂੰ ਵੀ ਹਿੱਟ ਕੀਤਾ, ਜਦੋਂ ਸਾਡੇ ਬੰਦੇ ਉੱਥੇ ਫਸੇ ਹੋਏ ਨੇ। ਉਸ ਤੋਂ ਪਹਿਲਾਂ ਇੱਕ ਹੋਰ ਸ਼ਹਿਰ ਦੇ ਵਿੱਚ ਕੇਰਲਾ ਦੀਆਂ ਨਰਸਾਂ 30-35 ਜਿਹੜੀਆਂ ਸੀ, ਉਹਨਾਂ ਬਾਰੇ ਤਾਂ ਆਇਆ ਕਿ UN ਦੇ ਜਿਹੜਾ ਸਟਾਫ ਹੈ ਉਹਨਾਂ ਨਾਲ ਇਨ ਟੱਚ ਨੇ ਔਰ ਉਹ ਸੇਫ ਨੇ। ਪਰ ਮੈਨੂੰ ਲੱਗਦਾ ਵੀ ਇਹ ਜਿਹੜੀ ਫਿਗਰ ਵੀ ਆ ਰਹੀ ਹੈ ਇਸ ਨਾਲੋਂ ਬਹੁਤ ਜ਼ਿਆਦਾ ਫਿਗਰ ਹੋਏਗੀ ਕਿਉਂਕਿ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ, ਕਿਉਂਕਿ ਇੱਕ ਸ਼ਹਿਰ ਦੀ ਗੱਲ ਕਰ ਰਹੇ ਨੇ ਜੀ ਕਿ ਮਸੂਲ ਦੇ ਵਿੱਚ ਕੰਪਨੀ ਦੇ ਵਿੱਚ 40 ਸੀ ਔਰ ਮੈਨੂੰ ਲੱਗਦਾ ਵੀ ਉੱਥੇ ਕਾਫੀ ਵੱਡਾ ਹੈ ਇਰਾਕ ਵੀ ਉਸ ਆਇਲ ਦੇ ਲਿਹਾਜ਼ ਨਾਲ, ਨੌਕਰੀਆਂ ਵਗੈਰਾ ਆਪਣੇ ਲੋਕ ਡਿਫਰੈਂਟਲੀ ਕਰਦੇ ਨੇ।
ਸੋ ਇੰਨੀ ਤੇਜ਼ੀ ਨਾਲ ਇਹਨਾਂ ਦੀ ਸੁੰਨੀ ਮਿਲੀਟੈਂਟਸ ਦੀ ਐਡਵਾਂਸਮੈਂਟ ਹੋਈ ਹੈ ਕਿ ਬਹੁਤ ਸਾਰੇ ਨਿਕਲ ਨਹੀਂ ਸਕੇ, ਔਰ ਨਾ ਹੀ ਕਦੇ ਇੰਡੀਅਨ ਗਵਰਨਮੈਂਟ ਨੇ ਬਾਹਰ ਬੈਠੇ ਲੋਕਾਂ ਦਾ, ਜਿਹਨਾਂ 'ਚ ਖਾਸ ਤੌਰ 'ਤੇ ਜਿਹਦੇ 'ਚ ਸਿੱਖ ਇਨਵੋਲਵ ਹੋਣ, ਕਦੇ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਜੇ ਅਸੀਂ ਇਵੈਕੂਏਟ ਕਰਨੇ ਨੇ। ਹੁਣ ਕੋਈ ਖਬਰ ਨਹੀਂ ਆਈ ਵੀ ਉੱਥੇ ਕੋਈ ਅਮਰੀਕੀ ਵੀ ਫਸਿਆ ਹੋਇਆ, ਕਿਉਂਕਿ ਅਮਰੀਕਨ ਜਾਂ ਯੂਰਪ ਦੇ ਦੂਸਰੇ ਜਿਹੜੇ ਨੇ ਜਦੋਂ ਕਿਤੇ ਸਿਚੁਏਸ਼ਨ ਦੇਖਦੇ ਨੇ ਉਹ ਜਹਾਜ਼ ਲਾ ਦਿੰਦੇ ਨੇ, ਆਪਣੇ ਲੋਕਾਂ ਨੂੰ ਇਨਫੋਰਮ ਕਰਦੇ ਨੇ, ਉਹਨਾਂ ਨੂੰ ਸੇਫਲੀ ਇਵੈਕੂਏਟ ਕਰਦੇ ਨੇ। ਔਰ ਜੇ ਤੁਸੀਂ ਸਾਰੇ ਪਿਛਲੇ ਪੀਰੀਅਡ 'ਚ ਦੇਖੋ, ਆਪਣੇ ਬੰਦੇ ਉੱਥੇ ਵਿਚਾਰੇ ਆਪ ਹੀ ਕਿਤੇ ਪੈਦਲ ਘੁੰਮ ਘੁਮਾ ਕੇ ਕਿਸੇ ਨੂੰ ਰਿਸ਼ਵਤ ਦੇ ਕੇ ਕੋਈ ਟਰੱਕਾਂ 'ਚ ਕਿਤੇ ਨਿਕਲ ਜਾਣ, ਪਰ ਕਦੇ ਵੀ ਗਵਰਨਮੈਂਟ ਲੈਵਲ ਤੇ ਕੋਈ ਐਸਾ ਐਫਰਟ ਨਹੀਂ ਹੁੰਦਾ ਕਿ ਵੀ ਤੁਸੀਂ ਆਪਣੇ ਸਿਟੀਜ਼ਨਸ ਨੂੰ ਸੇਫ ਕਰਨਾ। ਸੋ ਸਾਡੀ ਅਰਦਾਸ ਔਰ ਸਾਡੀ ਜਿਹੜੀ ਹੈ ਇਹ ਕਾਮਨਾ ਹੈ ਉਹਨਾਂ ਦੇ ਲਈ, ਜਿਹੜੇ ਵੀ ਸਾਡੇ ਨੇ ਵੀਰ ਉੱਥੇ ਫਸੇ ਹੋਏ, ਕਿ ਉਹ ਸੇਫ ਹੋਣ, ਸੁਰੱਖਿਅਤ ਹੋਣ, ਸੁਖੀ ਸਾਂਦੀ ਆਪਣੇ ਘਰੀਂ ਪਰਤਣ। ਔਰ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਸਿਚੁਏਸ਼ਨ ਉੱਥੇ ਬਣ ਰਹੀ ਹੈ ਆਉਣ ਵਾਲੇ ਦਿਨਾਂ 'ਚ ਹੋਰ ਵੀ ਭਿਆਨਕ ਹੋਏਗੀ, ਕਿਉਂਕਿ ਇਰਾਕ ਸਿਵਲ ਵਾਰ ਦੇ ਵਿੱਚ ਧੱਕਿਆ ਜਾ ਚੁੱਕਾ ਹੈ। ਔਰ ਇਕੱਲੇ ਇਹੀ ਨਹੀਂ ਵੀ ਸਾਡੇ ਬੰਦੇ ਉੱਥੇ ਫੜੇ ਨੇ ਜਾਂ ਅਨਸੇਫ ਨੇ, ਮੈਂ ਈਵਨ ਬਗਦਾਦ ਦੇ ਵਿੱਚ ਜਿਹੜੀਆਂ ਸੁੰਨੀ ਮੁਸਲਮਾਨ ਔਰਤਾਂ ਨੇ ਉਹਨਾਂ ਦੇ ਵੀ ਮੈਂ ਇੰਟਰਵਿਊ ਦੇਖ ਰਿਹਾ ਸੀ ਕਿ ਸਭ ਘਬਰਾਏ ਹੋਏ ਨੇ ਕਿ ਵੀ ਪਤਾ ਨਹੀਂ ਕੀ ਹੋਣਾ, ਕਿਉਂਕਿ ਜਦੋਂ ਵੀ ਇਸ ਕਿਸਮ ਦੀ ਕੋਈ ਤਬਦੀਲੀ, ਜਿਹੜਾ ਕੋਈ ਮਿਲੀਸ਼ੀਆ ਹੈ, ਕੋਈ ਰੈਗੂਲਰ ਆਰਮੀ ਤਾਂ ਨਹੀਂ ਹੁੰਦੀ, ਔਰ ਉਹਨਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਸਾਰੇ ਦੇ ਵਿੱਚ ਉਹਨਾਂ ਦੇ ਕੋਲ ਇਸ ਵੇਲੇ ਬਹੁਤ ਵਧੀਆ ਹਥਿਆਰ ਨੇ, ਸੋਫਿਸਟੀਕੇਟਡ ਵੈਪਨ, ਕਿਉਂਕਿ ਉਹੀ ਮਿਲੀਸ਼ੀਆ ਹੈ ਜਿਹਨੂੰ ਅਮਰੀਕਾ ਮਦਦ ਕਰ ਰਿਹਾ ਸੀ ਜਾਂ ਵੈਸਟਰਨ ਕੰਟਰੀਜ਼ ਕਰ ਰਹੀਆਂ ਸੀ ਸੀਰੀਆ ਦੇ ਵਿੱਚ ਅਸਾਦ ਦਾ ਮੁੰਡਾ ਜਿਹੜਾ ਹੈ ਉਹਨੂੰ ਹਟਾਉਣ ਦੇ ਲਈ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਵੀ ਇੱਕ ਬੜਾ ਖਤਰਨਾਕ ਖੇਡ ਹੁੰਦਾ ਜਿਹਨੂੰ ਕਹਿੰਦੇ ਨੇ ਪਲੇਇੰਗ ਵਿਦ ਦਾ ਫਾਇਰ, ਕਿ ਵੀ ਤੁਸੀਂ ਉਹਨਾਂ ਦੀ ਮਦਦ ਕਰ ਰਹੇ ਹੋ ਕਿ ਜੀ ਇਹ ਸੀਰੀਆ ਦੇ ਵਿੱਚ ਤੁਹਾਡਾ ਨਿਸ਼ਾਨਾ ਹਾਸਲ ਕਰਨ, ਸੀਰੀਆ ਦੀ ਸਰਕਾਰ ਉਲਟਾ ਦੇਣ। ਉਹ ਤਾਂ ਉਲਟੀ ਨਹੀਂ, ਪਰ ਉਹਨਾਂ ਨੇ ਸੀਰੀਆ ਦੇ ਵਿੱਚ ਵੀ ਸਭ ਤੋਂ ਪਹਿਲਾਂ ਇਸ ਮਲੇਸ਼ੀਆ ਨੇ ਇੱਕ ਕੀ ਟਾਊਨ ਜਿਹੜਾ ਉਹ ਕਬਜ਼ਾ ਕੀਤਾ ਹੋਇਆ, ਔਰ ਸਾਊਦੀ ਅਰੇਬੀਆ ਬਹੁਤ ਜ਼ਿਆਦਾ ਮਦਦ ਕਰਦਾ ਰਿਹਾ ਪੈਸੇ ਵੱਲੋਂ, ਕਿਉਂਕਿ ਆਲਰੇਡੀ ਸਾਊਦੀ ਅਰੇਬੀਆ ਵਿੱਚ ਆਉਂਦਾ ਸੀ ਸੀਰੀਆ ਦਾ ਰਜੀਮ ਬਦਲੇ। ਸੋ ਅੱਜ ਮੈਂ ਦੇਖ ਰਿਹਾ ਸੀ ਕਿ ਇੱਕ ਅੰਦਾਜ਼ੇ ਮੁਤਾਬਕ ਇਹਨਾਂ ਦੇ ਕੋਲ $100 ਬਿਲੀਅਨ ਨੇ ਜਿਹੜੇ ਲੜਾਕੇ ਨੇ। ਉਹਨਾਂ ਨੇ ਕਿਹਾ ਜੀ ਪੈਸੇ ਦੀ ਕੋਈ ਕਮੀ ਨਹੀਂ ਹੈ। ਹੁਣ ਮਸੂਲ ਜਿਹੜਾ ਹੈ ਉਹਦੇ ਤੇ ਉਹਨਾਂ ਦੇ ਕਬਜ਼ੇ 'ਚ ਆ ਗਿਆ, ਔਰ ਉਹਦੇ ਥੱਲੇ ਵੀ ਜਿਹੜਾ ਆਇਲ ਹੈ ਉਹ ਉਹਦੇ ਹੱਕ ਉਹਨਾਂ ਕੋਲ ਨੇ, ਉਹੀ ਵੇਚ ਰਹੇ ਨੇ। ਔਰ ਦਿਲਚਸਪ ਗੱਲ ਇਹ ਸੀ ਉਹਦੇ 'ਚ ਆਇਆ ਵੀ ਸੀਰੀਆ ਦਾ ਜਿਹੜਾ ਸ਼ਹਿਰ ਉਹਨਾਂ ਨੇ ਕਾਬੂ ਕੀਤਾ ਹੋਇਆ ਹੈ ਉਹਦੇ ਵਿੱਚ ਵੀ ਤੇਲ ਹੈ, ਤੇ ਉਹ ਤੇਲ ਸੀਰੀਆ ਨੂੰ ਹੀ ਵੇਚ ਰਹੇ ਨੇ, ਸੀਰੀਆ ਸਰਕਾਰ ਨੂੰ ਹੀ ਵੇਚ ਰਹੇ ਨੇ। ਹੁਣ ਔਰ ਉਹਦੇ 'ਚ ਇਕੱਲਾ ਇਹ ਨਹੀਂ ਹੈ ਵੀ ਉੱਥੋਂ ਦੇ ਕੋਈ ਲੋਕਲ ਗੁਰੇਲੇ ਨੇ। ਇਸ ਵੇਲੇ ਜਦੋਂ ਜਿਹਾਦ ਦਾ ਝੰਡਾ ਖੜਾ ਕੀਤਾ ਜਾਂਦਾ ਹੈ, ਉਹਨਾਂ ਦੇ ਵਿੱਚ ਲੜਨ ਵਾਲਿਆਂ 'ਚ ਯੂਰਪ 'ਚੋਂ, ਸਾਰੇ ਮੁਲਕਾਂ 'ਚੋਂ ਜਿਹੜੇ ਵੀ ਯੰਗ ਨੇ ਇਸਲਾਮ ਜਾਂ ਜਿਹਾਦ 'ਚ ਯਕੀਨ ਰੱਖਣ ਵਾਲੇ, ਉਹ ਜਾ ਕੇ ਉੱਥੇ ਫਾਈਟ ਕਰ ਰਹੇ ਨੇ। ਔਰ ਇਹ ਇੱਕ ਐਸੀ ਤਨਜ਼ੀਮ ਹੈ ਜਿਹਦੇ ਬਾਰੇ ਵੈਸਟਰਨ ਜਾਂ ਅਮਰੀਕਨਾਂ ਕੋਲ ਵੀ ਕੋਈ ਬਹੁਤੀ ਖੁਫੀਆ ਜਾਣਕਾਰੀ ਨਹੀਂ, ਕਿਉਂਕਿ ਅਲ-ਕਾਇਦਾ ਦਾ ਹਿੱਸਾ ਨਹੀਂ ਹੈ। ਅਲ-ਕਾਇਦਾ ਦੇ ਮਗਰ ਤਾਂ ਇਹ ਪਏ, ਇਹਨਾਂ ਨੇ ਕਾਫੀ ਹੱਦ ਤੱਕ ਇਨਫਿਲਟ੍ਰੇਸ਼ਨ ਵੀ ਕੀਤੀ, ਉਹਨੂੰ ਜਿਹੜਾ ਉਸ ਨੂੰ ਰੋਕਿਆ ਵੀ ਉਹਦੇ ਐਡਵਾਂਸ ਨੂੰ। ਪਰ ਇਹ ਜਿਹੜਾ ਗਰੁੱਪ ਹੈ ਜਿਹੜੇ ਕੋਲ ਮਾਰਨ ਵਾਲੇ ਜ਼ਿਆਲੇ ਨੇ ਜਿਹਾਦ ਦੇ ਨਾਂ ਥੱਲੇ, ਪਲੱਸ ਪੈਸਾ ਹੈ ਉਹਨਾਂ ਦੇ ਕੋਲ, ਫਿਰ ਉਹਨਾਂ ਦੀ ਹੋਮ ਟਰਫ ਹੈ, ਔਰ ਆਲਰੇਡੀ ਉਹਨਾਂ ਨੇ ਵਿਕਟਰੀ ਟੇਸਟ ਕਰ ਲਈ ਹੈ। ਸੀਰੀਆ ਦੇ ਵਿੱਚ ਉਹਨਾਂ ਨੇ ਟਾਊਨ ਲਿਆ ਹੈ, ਔਰ ਆਲਮੋਸਟ ਵੱਡਾ ਹਿੱਸਾ ਇਰਾਕ ਦਾ ਜਿਹੜਾ ਉਹਨਾਂ ਨੇ ਕਬਜ਼ੇ 'ਚ ਲੈ ਲਿਆ। ਔਰ ਅਸੀਂ ਸਮਝਦੇ ਹਾਂ ਕਿ ਇਹ ਫਰਦਰ ਜਿਹੜੀ ਕਿ ਇਜ਼ਰਾਈਲ ਇਸ਼ੂ ਦੇ ਨਾਲ ਔਰ ਪਹਿਲੀ ਜਿਹੜੀ ਅਨਸਟੇਬਿਲਿਟੀ ਸੀ ਉਸ ਤੋਂ ਬਾਅਦ ਇੱਕ ਨਵੀਂ ਅਨਸਟੇਬਿਲਿਟੀ ਹੋਏਗੀ, ਔਰ ਇਹ ਸਪਿਲ ਓਵਰ ਹੋਏਗਾ। ਗੱਲ ਸਿਰਫ ਉੱਥੇ ਤੱਕ ਨਹੀਂ ਰਹੇਗੀ ਮਿਡਲ ਈਸਟ ਨਾਲ। ਉਸ ਜੇ ਕੁਰਦਿਸਤਾਨ ਵਾਲੇ ਸਭ ਤੋਂ ਜ਼ਿਆਦਾ ਇਸ ਵੇਲੇ ਫਾਇਦਾ ਉਹਨਾਂ ਨੇ ਕੱਢਿਆ, ਉਹ ਆਪਣਾ ਦੇਸ਼ ਬਣਾਉਂਦੇ ਨੇ, ਟਰਕੀ ਮੂਵ ਇਨ ਕਰੇਗਾ, ਕੋਈ ਟਰਕੀ ਨਹੀਂ ਚਾਹੁੰਦਾ ਵੀ ਇੰਡੀਪੈਂਡੈਂਟ ਕੁਰਦਿਸਤਾਨ ਬਣੇ, ਉਹਨਾਂ ਦੇ ਆਪਣੇ ਕੁਰਦ ਜਿਹੜੇ ਨੇ ਬਾਗੀ ਹੋਣਗੇ। ਹੁਣ ਜੇ ਸ਼ੀਆ ਸਰਕਾਰ ਜਾ ਰਹੀ ਹੈ, ਅਮਰੀਕਾ ਈਰਾਨ ਦੇ ਨਾਲ ਜਿਹੜਾ ਅੰਦਰ ਖਾਤੇ ਗੱਲਬਾਤ ਕਰ ਰਿਹਾ, ਕਿ ਇਹ ਵੀ ਖਬਰਾਂ ਨੇ ਕਿ ਈਰਾਨ ਦੇ ਰਿਪਬਲਿਕਨ ਗਾਰਡ ਵੀ ਉੱਥੇ ਲੜ ਰਹੇ ਨੇ ਸ਼ੀਆ ਸਰਕਾਰ ਦੇ ਹਵਾਲੇ ਨਾਲ। ਹੁਣ ਜੇ ਈਰਾਨ ਇਨਵੋਲਵ ਹੋ ਗਿਆ, ਫਿਰ ਈਰਾਨ ਦਾ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ, ਆਲਰੇਡੀ ਜੇ ਜਿਹਾਦੀ ਐਲੀਮੈਂਟ ਉੱਥੇ ਹੈ ਪਾਕਿਸਤਾਨ ਦੇ ਵਿੱਚ, ਤਹਿਰੀਕੇ ਇਸਲਾਮ ਦੇ ਨਾਂ ਥੱਲੇ ਕਿਸ ਕਿਸਮ ਦੀ ਤਨਜ਼ੀਮ ਪਾਵਰਫੁਲ ਹੋ ਰਹੀ ਹੈ ਵੀ ਕਰਾਚੀ ਏਅਰਪੋਰਟ ਤੇ ਅਟੈਕ ਤੱਕ ਕੀਤਾ, ਔਰ ਹੁਣ ਪਾਕਿਸਤਾਨੀ ਫੌਜ ਨੇ ਉਹਨਾਂ ਨੂੰ ਭੰਨਣਾ ਸ਼ੁਰੂ ਕੀਤਾ ਹੋਇਆ, ਏਅਰ ਅਟੈਕ ਹੋ ਰਹੇ ਨੇ, 200 ਤੋਂ ਜ਼ਿਆਦਾ ਗੁਰਿਲੇ ਮਾਰੇ ਗਏ ਨੇ। ਸੋ ਇਹ ਜਿਹੜੀ ਸਾਰੀ ਅਨਸਟੇਬਿਲਿਟੀ ਹੈ ਇਹ ਸਾਡੇ ਹੋਮਲੈਂਡ ਤੱਕ ਪਹੁੰਚ ਜਾਂਦੀ ਹੈ। ਅਸੀਂ ਇਕੱਲਾ ਗਲੋਬਲ ਕੰਟੈਕਸਟ 'ਚ ਗੱਲ ਨਹੀਂ ਕਰ ਰਹੇ, ਕਿਉਂਕਿ ਮੋਰਾਕੋ ਤੋਂ ਲੈ ਕੇ ਵਾਗਾ ਤੱਕ ਜਿਹੜੀ ਵੀ ਐਕਟੀਵਿਟੀ ਇਸਲਾਮਿਕ ਵਰਲਡ 'ਚ ਹੋਏਗੀ ਉਹ ਅਲਟੀਮੇਟਲੀ ਸਪਿਲ ਓਵਰ ਹੁੰਦੀ ਹੈ। ਸੋ ਅਸੀਂ ਸਮਝਦੇ ਹਾਂ ਵੀ ਉਧਰ ਮੋਦੀ ਜਿਹੜਾ ਚਾਹ ਵੇਚਣ ਵਾਲਾ ਔਰ ਹਿੰਦੂਤਵ ਵੀ ਉਹ ਆ ਕੇ ਬਿਠਾ ਦਿੱਤਾ, ਉਹਨੂੰ ਉਹ ਭਰਿਆ ਹੋਇਆ ਮੁਸਲਮਾਨਾਂ ਲਈ ਹੇਟਡ ਦੇ ਨਾਲ। ਹੁਣ ਇਸ ਸਿਚੁਏਸ਼ਨ 'ਚ ਕਿਸ ਲੈਵਲ ਦੀ ਸਟੇਟਸਮੈਨਸ਼ਿਪ ਚਾਹੀਦੀ ਹੈ, ਆਪਣੇ ਸਿਟੀਜ਼ਨ ਸੇਫ ਕਰਨ ਲਈ ਕੀ ਗੱਲ ਚਾਹੀਦੀ ਹੈ,
ਔਰ ਜਿਹੜੇ ਇਸਲਾਮਿਸਟ ਉੱਥੇ ਨੇ ਸੁੰਨੀ ਜਾਂ ਜਿਨ੍ਹਾਂ ਦੇ ਕੋਲ ਹੈ ਉਹ ਇੱਕ ਹਿੰਦੂਤਵੀ ਦੇ ਨਾਲ ਜਿਹੜਾ ਕਿ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਜਿਹਦੇ ਹੱਥ ਰੰਗੇ ਹੋਏ ਨੇ ਉਹ ਕਿੰਨਾ ਕੁ ਉਹਨਾਂ ਨੂੰ ਲਿਵਰੇਜ ਦੇਣਗੇ। ਇਹ ਸਾਰੇ ਇਸ਼ੂ ਨੇ ਔਰ ਅਲਟੀਮੇਟਲੀ ਸਾਡੇ ਆਪਣੇ ਪੰਜਾਬੀ ਵੀਰਾਂ ਦੀ ਜਾਂ ਕੇਰਲਾ ਜਾਂ ਦੂਜੇ ਸਾਡੀਆਂ ਬੀਬੀਆਂ ਨਰਸਿਸ ਹੋਣ ਜੋ ਹਿਊਮਨ ਬੀਇੰਗ ਨੇ ਕਿਤੇ ਵੀ ਜਿਹੜੇ ਆਪਣੇ ਰਿਜ਼ਕ ਦੇ ਲਈ ਕਿੱਥੇ ਕਿੱਥੇ ਜਾ ਕੇ ਮਿਹਨਤ ਕਰਦੇ ਨੇ, ਉਹਨਾਂ ਦੇ ਪਰਿਵਾਰ ਪਿੱਛੇ ਉਹਨਾਂ ਦੀਆਂ ਪਤਨੀਆਂ, ਉਹਨਾਂ ਦੇ ਬੱਚੇ, ਉਹਨਾਂ ਦੇ ਮਾਪਿਓ ਜਿਹੜੀ ਉਸ ਕਮਾਈ ਦੇ ਉੱਤੇ ਡਿਪੈਂਡੈਂਟ ਹੁੰਦੇ ਨੇ। ਵੀ ਇੱਕ ਪਾਸੇ ਤਾਂ ਤੁਸੀਂ ਉਸ ਕਮਾਈ ਤੋਂ ਹੁੰਦੇ ਫਿਰ ਤੁਹਾਨੂੰ ਫਿਕਰ ਹੋ ਜਾਂਦਾ ਵੀ ਤੁਹਾਡਾ ਬੰਦਾ ਕਿੱਥੇ ਹੈ ਵੀ ਹੈ ਕਿ ਨਹੀਂ। ਕੱਲ ਨੂੰ ਇਹ ਵੀ ਡਰ ਹੈ ਵੀ ਉਹਨਾਂ ਨੂੰ ਰੱਖ ਕੇ ਉਹਨਾਂ ਤੋਂ ਪੈਸੇ ਮੰਗਣ ਕਿ ਬਈ ਇੱਕ ਬੰਦਾ ਛਡਾਉਣ ਲਈ। ਇਹ ਸਭ ਕੁਝ ਚੱਲਦਾ ਹੈ ਇਸ ਦੇ ਵਿੱਚ। ਸੋ ਇਹ ਇੱਕ ਕਾਫੀ ਚਿੰਤਾ ਦਾ ਵਿਸ਼ਾ ਹੈ ਔਰ ਅਸੀਂ ਅਰਦਾਸ ਕਰਦੇ ਹਾਂ ਸਭ ਦੀ ਸੇਫਟੀ ਦੀ, ਜਿਹੜੇ ਉਹਨਾਂ ਦੇ ਕੰਟਰੋਲ 'ਚ ਵੀ ਨੇ। ਔਰ ਅਸੀਂ ਹੋਪ ਕਰਦੇ ਹਾਂ ਕਿ ਇਰਾਕ ਸਿਚੁਏਸ਼ਨ ਕਿਸੇ ਪਾਸਿਓਂ ਕੋਈ ਟੈਕਲ ਕਰਨ ਦਾ ਰਸਤਾ ਲੱਭੇ, ਪਰ ਮੈਨੂੰ ਲੱਗਦਾ ਨਹੀਂ ਹੈ। ਮੈਨੂੰ ਲੱਗਦਾ ਵੀ ਇਹ ਜਿਹੜੀ ਸਿਵਲ ਵਾਰ ਹੈ ਔਰ ਇਹ ਹਿੰਸਾ ਹੈ ਇਹ ਸਪਿਲ ਓਵਰ ਹੋਏਗੀ ਉਹ ਸਾਰੇ ਖਿੱਤੇ ਤੋਂ ਸਾਡੇ ਖਿੱਤੇ ਤੱਕ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਣੇ ਆ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।